ਜ਼ੇਬੀ ਦੀ ਟਵੀਟ ਵੇਖ ਕੇ ਬੜਾ ਦੁੱਖ ਹੋਇਆ। ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਜਿਹੜਾ ਉਹ ਦੁਨੀਆ ਤੋਂ ਚਲਾ ਗਿਆ, ਮਰਡਰ ਹੋ ਗਿਆ। ਮੈਂ ਉਹਨੂੰ ਕਦੀ ਜ਼ਿਆਦਾ ਸੁਣਿਆ ਨਹੀਂ, ਬਲਕਿ ਸੁਣਿਆ ਇੰਝ ਕਿ ਥੋੜ੍ਹਾ ਬਹੁਤਾ ਜਿਹੜਾ ਮੇਰੇ ਪੁੱਤਰਾਂ ਨੂੰ ਬੜਾ ਪਸੰਦ ਸੀ। ਔਰ ਮੇਰੇ ਪੁੱਤਰ ਜਿਹੜੇ ਨੇ ਕੋਈ ਐਡਾ, ਉਹਨਾਂ ਦੀ ਮਾਂ ਉਰਦੂ ਸਪੀਕਿੰਗ ਹੈ, ਕੋਈ ਐਡੀ ਉਹਨਾਂ ਨੂੰ ਪੰਜਾਬੀ ਵਧੀਆ ਮੇਰੀ ਤਰ੍ਹਾਂ ਨਹੀਂ ਆਉਂਦੀ, ਪੰਜਾਬੀ ਮਾਂ ਦੇ ਪੁੱਤਰ ਨਹੀਂ ਨੇ। ਅਤੇ ਉਹਨੂੰ ਵੇਖ ਕੇ, ਉਹਨੂੰ ਸੁਣਦਿਆਂ, ਉਹਦੇ ਗਾਣੇ ਸੁਣਦਿਆਂ ਵੇਖ ਕੇ ਮੈਨੂੰ ਇੱਕ ਉਮੀਦ ਹੁੰਦੀ ਸੀ ਵੀ ਚੱਲ ਯਾਰ ਜਿਵੇਂ ਦੇ ਵੀ ਨੇ ਇਹ ਇੱਧਰ ਨੂੰ ਆਉਂਦੇ ਪਏ ਨੇ, ਮੇਰੀ ਮਾਂ ਬੋਲੀ ਵੱਲੇ ਆਉਂਦੇ ਪਏ ਨੇ, ਇਹਦੇ ਗਾਣੇ ਸੁਣਦੇ ਪਏ ਨੇ, ਮਾਂ ਬੋਲੀ 'ਚ ਗਾਣੇ ਸੁਣਦੇ ਪਏ ਨੇ। ਇਹਨਾਂ ਨੂੰ ਮਤਲਬ ਇਹ ਵੇਖ ਕੇ ਪੰਜਾਬੀ ਨਾਲ ਮੁਹੱਬਤ ਹੋਣ ਲੱਗ ਪਈ, ਉਹਨੂੰ ਸੁਣਨ ਲੱਗ ਪਿਆ। ਅਤੇ ਇਹ ਉਹਦਾ ਕ੍ਰੈਡਿਟ ਸੀ ਜਾਣ ਵਾਲੇ ਦਾ ਕਿ ਉਹਨੇ ਨਾ ਸਿਰਫ ਚੜ੍ਹਦੇ ਪੰਜਾਬ 'ਚ ਜਾਂ ਬਾਕੀ ਜੱਗ 'ਤੇ, ਬਲਕਿ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਬਾਲ ਸਨ, ਜਿਹੜੇ ਕਿ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਸਨ, ਆਪਣੀ ਰੂਟਸ ਤੋਂ ਦੂਰ ਹੋ ਰਹੇ ਸਨ, ਔਰ ਆਪਣੀ ਸੰਗਦੇ ਸਨ ਆਪਣੀ ਮਾਂ ਬੋਲੀ 'ਚ ਗੱਲ ਕਰਦਿਆਂ, ਉਹਨਾਂ ਨੂੰ ਇੱਧਰ ਨੂੰ ਮੋੜਾ ਪਾਇਆ, ਮਾਂ ਬੋਲੀ ਵੱਲ ਮੋੜਾ ਪਾਇਆ। ਅਤੇ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਮੈਂ ਥੋੜ੍ਹੇ ਜਿਹੇ 1-2-4 ਮੈਨੂੰ ਕੋਈ ਸਹੀ ਬੋਲ ਵੀ ਨਹੀਂ ਯਾਦ, ਲੇਕਿਨ ਮੈਂ ਆਮ ਤੌਰ 'ਤੇ ਉਹ ਕੰਟੈਂਟ ਜਿਹੜਾ ਉਹਦੇ ਗਾਣਿਆਂ ਦਾ ਉਹ ਮੰਡੀਰ ਵਾਲਾ ਕੰਟੈਂਟ ਹੀ ਹੁੰਦਾ ਸੀ, ਮਤਲਬ ਤਗੜੇ ਹੋ ਕੇ ਰਹਿਣ ਵਾਲਾ ਔਰ ਜੱਟਾਂ ਵਾਲਾ, ਲੜਾਈਆਂ ਝਗੜਿਆਂ ਵਾਲਾ। ਅਤੇ ਜ਼ਾਹਿਰ ਹੈ ਅਸੀਂ ਉਸ ਜਨਰੇਸ਼ਨ 'ਚੋਂ, ਉਸ ਉਮਰ 'ਚੋਂ ਲੰਘ ਚੁੱਕੇ ਹਾਂ। ਅਸੀਂ ਹੁਣ ਹੋਰ ਤਰ੍ਹਾਂ ਦੀ ਸੋਚ ਰੱਖਦੇ ਹਾਂ, ਠੰਡੀ ਮਿੱਠੀ ਸੋਚ ਰੱਖਦੇ ਹਾਂ। ਸਾਡਾ ਹੋਰ ਤਰ੍ਹਾਂ ਤਰੀਕੇ ਦਾ ਇੱਕ ਜ਼ੇਨ ਬਣ ਗਿਆ ਹੋਇਆ ਦੁਨੀਆ ਨੂੰ ਦੇਖਣ ਦਾ, ਮਸਾਇਲ ਨੂੰ ਹੱਲ ਕਰਨ ਦਾ। ਲੇਕਿਨ ਗੱਲ ਇਹ ਆ ਕਿ ਇਹ ਉਹਦਾ ਉਹ ਕੰਟੈਂਟ, ਉਹਦੇ ਉਹ ਗਾਣੇ, ਅਸੀਂ ਰੈਪ ਵੀ ਕਦੀ ਨਹੀਂ ਸੀ ਸੁਣਿਆ, ਜ਼ਾਹਿਰ ਹੈ ਸਾਡੇ ਦੌਰ ਦੀ ਗੱਲ ਨਹੀਂ। ਅਤੇ ਉਹ ਰੈਪ ਮੇਰੇ ਖਿਆਲ 'ਚ ਕਰਦਾ ਸੀ। ਅਤੇ ਜੋ ਵੀ ਸੀ ਬਹਰਹਾਲ ਉਹ ਸਾਡੀ, ਮੇਰੇ ਬਾਲਾਂ ਨੂੰ, ਮੇਰੀ ਕੌਮ ਦੇ ਨਿਆਣਿਆਂ ਨੂੰ ਇਸ ਪਾਸੇ, ਮੰਡੀਰ ਨੂੰ ਇਸ ਪਾਸੇ ਲੈ ਕੇ ਆਇਆ ਸੀ। ਪਿੰਡ ਜਾਣਾ, ਚੂਣੀ ਜਾਣਾ, ਲਾਹੌਰ ਆਉਣਾ, ਬੀਕਨ ਹਾਊਸ ਤੋਂ ਲੈ ਕੇ ਲਾਹੌਰ ਗ੍ਰਾਮਰ ਤੱਕ ਦੇ ਬੱਚੇ, ਲਮਸ ਤੱਕ ਦੇ ਬੱਚੇ ਉਹਦੇ ਗਾਣੇ ਗੱਡੀਆਂ 'ਚ ਲਾ ਕੇ, ਵੱਡੀਆਂ ਵੱਡੀਆਂ ਗੱਡੀਆਂ 'ਚ, ਮਾਡਰਨ ਕੁੜੀਆਂ ਉਹਦੇ ਗਾਣੇ ਸੁਣਦੀਆਂ, ਮਾਡਰਨ ਮੁੰਡੇ ਪੜ੍ਹੇ ਲਿਖੇ ਉਹਦੇ ਗਾਣੇ ਸੁਣਦੇ। ਅਤੇ ਬੜੀ ਇੱਕ ਜਿਹੜੀ ਨਾ ਉਮੀਦ ਦਿਲ 'ਚ ਵੱਧਦੀ ਸੀ ਕਿ ਯਾਰ ਸਾਡੀ ਮਾਂ ਬੋਲੀ ਨੂੰ ਮੋੜਾ ਪੈਂਦਾ ਪਿਆ, ਔਰ ਉਹਦਾ ਕ੍ਰੈਡਿਟ ਜਿਹੜਾ ਹੈ ਇਸ ਜਵਾਨ ਨੂੰ ਜਾਂਦਾ। ਅਤੇ ਸੱਚੀ ਗੱਲ ਹੈ, ਮੈਂ ਖਬਰ ਸੁਣ ਕੇ ਰੋ ਹੀ ਪਿਆ ਕਿ ਜਦੋਂ ਵੀ ਕੋਈ ਇੰਝ ਦੀ ਉਮੀਦ ਸਾਡੇ ਵਿੱਚ ਜਵਾਨ ਹੋਣ ਲੱਗਦੀ ਹੈ ਅਤੇ ਉਹ ਮਾਰ ਦਿੱਤੀ ਜਾਂਦੀ ਜਾਂ ਮਾਰੀ ਜਾਂਦੀ ਹੈ। ਅਤੇ ਇਹ ਬੜੇ ਹੀ ਦੁੱਖ ਦੀ ਗੱਲ ਹੈ। ਮੈਂ ਉਹਦੇ ਘਰਦਿਆਂ ਨਾਲ ਤਜ਼ੀਅਤ ਕਰਨਾ, ਉਹਨਾਂ ਦੇ ਦੁੱਖ ਦੇ ਵਿੱਚ ਬਰਾਬਰ ਦਾ ਸ਼ਰੀਕ ਹਾਂ। ਔਰ ਹੋਰ ਵੀ ਜਿਹੜਾ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਨੇ, ਜਿਹੜੇ ਉਹਦੇ ਫੈਨ ਨੇ, ਜਾਂ ਇੱਧਰ ਲਹਿੰਦੇ ਪੰਜਾਬ 'ਚ ਉਹਦੀ ਫੈਨ ਫਾਲੋਇੰਗ ਹੈ, ਜਾਂ ਹੋਰ ਦੁਨੀਆ 'ਚ ਕੈਨੇਡਾ, ਬਰਤਾਨੀਆ, ਅਮਰੀਕਾ, ਜਿੱਥੇ ਵੀ ਉਹਦੀ ਫੈਨ ਫਾਲੋਇੰਗ ਹੈ, ਉਹਦੇ ਧਰਮ ਦੇ ਲੋਕ ਨੇ, ਮੈਂ ਸਾਰਿਆਂ ਨਾਲ ਹੀ ਜਿਹੜਾ ਉਹਦੇ ਜਾਣ ਦਾ ਔਰ ਇਸ ਮੌਤ ਦਾ ਅਫਸੋਸ ਕਰਨਾ। ਰੱਬ ਉਹਨੂੰ, ਉਹਦੀ ਬਖਸ਼ਿਸ਼ ਫਰਮਾਏ। ਅਸੀਂ ਕੀ ਕਰ ਸਕਦੇ ਹਾਂ, ਅਸੀਂ ਮੌਤ ਅੱਗੇ ਇਨਸਾਨ ਬੜਾ ਬੇਬਸ ਹੈ, ਸਾਡਾ ਬਸ ਕੋਈ ਨਹੀਂ। ਅਤੇ ਇਹ ਬਹਰਹਾਲ ਇੰਨੀ ਗੱਲ ਹੈ ਸਿਰਫ ਕਿ ਇਹ ਪੰਜਾਬੀ ਕੌਮ ਦਾ ਨੁਕਸਾਨ ਹੋਇਆ। ਸਿੱਧੂ ਮੂਸੇਵਾਲੇ ਦਾ ਜਾਣਾ ਜਿਹੜਾ ਉਹ ਪੰਜਾਬੀ ਕੌਮ ਦਾ, ਪੰਜਾਬੀ ਜ਼ੁਬਾਨ ਦਾ ਨੁਕਸਾਨ ਹੋਇਆ, ਬਹੁਤ ਵੱਡਾ ਨੁਕਸਾਨ ਹੋਇਆ। ਔਰ ਫਨਕਾਰ ਜਿਹੜੇ ਨੇ ਇਹ ਕੋਈ ਬਾਉਂਡਰੀਆਂ ਦੇ, ਕੋਈ ਧਰਮਾਂ ਦੇ ਕੈਦੀ ਨਹੀਂ ਹੁੰਦੇ। ਫਨਕਾਰ ਜੱਗ ਦੇ ਹੁੰਦੇ ਨੇ, ਫਨਕਾਰ ਧਰਤੀ ਦੇ ਹੁੰਦੇ ਨੇ, ਇੱਕ ਠੰਡੇ ਹਵਾ ਦੇ ਬੁੱਲੇ ਵਾਂਗ ਹੁੰਦੇ ਨੇ। ਬਸ ਇਹੀ ਕੁਛ ਹੀ ਕਹਿ ਸਕਦਾ ਜੀ, ਮੈਂ ਹੋਰ ਕੋਈ ਅਲਫਾਜ਼ ਨਹੀਂ, ਬਸ ਇਹੀ ਚੀਜ਼ ਹੈ।